ਅਸਲਾਮੁਅਲੈਕਮ ਦੋਸਤੋ, ਵੀਡੀਓ ਤੇ ਸੱਜਣੋ ਤੇ ਜੀ ਆਇਆਂ ਨੂੰ ਅਮਾਨਤ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਅਮਾਨਤ ਅਲੀ। ਤੇ ਆਓ ਅੱਜ ਦੀ ਕਹਾਣੀ ਸ਼ੁਰੂ ਕਰਨੇ ਆ। ਅੱਜ ਦੀ ਕਹਾਣੀ ਦਾ ਮੌਜੂ ਹੈ ਚੁੱਪ ਦੇ ਸੁੱਖ। ਇੱਕ ਟਾਂਗੇ ਵਾਲਾ ਸੀ ਤੇ ਵਿਚਾਰਾ ਬੜਾ ਗਰੀਬ ਸੀ ਤੇ ਰੋਜ਼ਾਨਾ ਉਹ ਜਾਂਦਾ ਟਾਂਗਾ ਚਲਾ ਕੇ ਤੇ ਆਪਣੇ ਬੀਵੀ ਬੱਚਿਆਂ ਦਾ ਪੇਟ ਪਾਲਦਾ ਸੀ। ਇੱਕ ਦਿਨ ਹੋਇਆ ਕਿ ਇੱਕ ਬਾਜ਼ਾਰ ਦੇ ਵਿੱਚ ਜਾਂਦਾ ਪਿਆ ਸੀ ਤੇ ਇੱਕ ਔਰਤ ਨੂੰ, ਇੱਕ ਮਾਈ ਨੂੰ ਟਾਂਗੇ ਦਾ ਇੱਕ ਪਹੀਆ ਸਾਈਡ ਤੋਂ ਲੱਗ ਗਿਆ ਤੇ ਉਸ ਬੰਦੇ ਨੇ ਰੌਲਾ ਤੇ ਬੜਾ ਪਾਇਆ, ਪਰ ਫਿਰ ਵੀ ਉਹਨੂੰ ਨਾ ਪਹੀਆ ਜਿਹੜਾ ਲੱਗ ਗਿਆ। ਉਹ ਮਾਈ ਨੇ ਬੜਾ ਰੌਲਾ ਪਾਤਾ, ਬੜਾ ਸ਼ਿਕੰਡ ਬਣਾਤਾ ਕਿ ਮੇਰੀ ਤੇ ਲੱਤ ਟੁੱਟ ਗਈ। ਉਸੇ ਦੇ ਟਾਂਗੇ ਵਿੱਚ ਮਾਈ ਸਵਾਰ ਹੋ ਕੇ ਤੇ ਕਿ ਚੱਲ ਮੈਨੂੰ ਥਾਣੇ ਲੈ ਕੇ ਚੱਲਿਆ। ਟਾਂਗੇ ਵਾਲਾ ਵਿਚਾਰਾ ਬੜਾ ਪਰੇਸ਼ਾਨ ਕਿ ਅੱਜ ਨਾ ਸਵਾਰੀ ਲੱਭਣੀ ਹੈ ਤੇ ਨਾ ਥਾਣੇ ਵਾਲੇ ਛੱਡਣਾ, ਤੇ ਅੱਜ ਬੱਚੇ ਵੀ ਭੁੱਖੇ ਤੇ ਜਾਨਵਰ ਵੀ ਭੁੱਖੇ। ਉਹ ਰਾਸਤੇ ਦੇ ਵਿੱਚ ਉਹਦਾ ਦੋਸਤ ਮਿਲਿਆ ਤੇ ਉਹਨੂੰ ਪੁੱਛਦਾ ਕਿ ਤੂੰ ਕਿੱਧਰ ਚੱਲਿਆ, ਤੇਰਾ ਤੇ ਰੂਟ ਨਹੀਂ ਸੀ, ਤੂੰ ਤੇ ਇਸ ਰੋਡ ਤੇ ਕਦੀ ਜਾ ਨਹੀਂ ਸਕਦਾ। ਉਹਨੇ ਸਾਰਾ ਮਾਮਲਾ ਦੱਸਿਆ ਕਿ ਯਾਰ ਇਸ ਤਰ੍ਹਾਂ ਮਾਈ ਹੈ ਮੇਰਾ। ਉਹ ਆਂਦਾ ਤੇ ਇੱਕ ਤੈਨੂੰ ਮਸ਼ਵਰਾ ਦੇਣਾ, ਜੇ ਸੋਚ ਲੱਗ ਗਿਆ ਤੇ ਠੀਕ ਹੈ। ਉਹ ਆਂਦਾ ਕਿ ਤੈਨੂੰ ਥਾਣੇਦਾਰ ਕੋਈ ਵੀ ਗੱਲ ਪੁੱਛੇ ਤੇ ਤੂੰ ਚੁੱਪ ਹੀ ਰਹਿਣਾ, ਬੋਲਣਾ ਹੀ ਨਹੀਂ। ਥਾਣੇ ਗਿਆ, ਚਲੇ ਥਾਣੇਦਾਰ ਜਿਹੜਾ ਵੀ ਸਵਾਲ ਪੁੱਛੇ ਉਹ ਚੁੱਪ। ਤੇ ਜਦੋਂ ਸਵਾਲ ਪੁੱਛਦਾ ਰਿਹਾ ਕਾਫੀ ਸਵਾਲ ਉਹਨੇ ਪੁੱਛੇ ਤੇ ਚੁੱਪ ਕਰਦਾ ਰਿਹਾ। ਤੇ ਅਖੀਰੀ ਮਾਈ ਬੋਲ ਕੇ ਆਂਦੀ ਕਿ ਉਦੋਂ ਤਾਂ ਬੜਾ ਆਂਦਾ ਸਾ ਪਰਾਂ ਹੋ ਤਾਂ ਹੁਣ ਨਹੀਂ ਬੋਲਿਆ ਜਾਂਦਾ। ਤੇ ਥਾਣੇਦਾਰ ਉਹ ਮਾਈ ਨੂੰ ਆਂਦਾ ਕਿ ਮਾਈ ਜੇ ਉਹਦਾ ਬਿਨਾਂ ਤਾਂ ਫਿਰ ਕੋਈ ਨਾ, ਉਹ ਤਾਂ ਤੈਨੂੰ ਆਂਦਾ ਰਿਹਾ ਪਰਾਂ ਹੋ, ਤੂੰ ਹੀ ਅੱਗੇ ਆਈ ਨਾ। ਤੇ ਉਸ ਥਾਣੇਦਾਰ ਨੇ ਉਸ ਨੂੰ ਛੱਡ ਦਿੱਤਾ ਤੇ ਉਹ ਚੁੱਪ ਰਹਿਣ ਨਾਲ ਉਹਦੀ ਬਚਤ ਹੋ ਗਈ। ਤੇ ਲਿਹਾਜ਼ਾ ਕੋਈ ਜਿੱਥੇ ਤੁਹਾਨੂੰ ਮਹਿਸੂਸ ਹੋਵੇ ਕਿ ਸਾਨੂੰ ਸਮਝ ਨਹੀਂ ਆ ਰਹੀ, ਉਹਦੇ ਨਾਲ ਬਿਹਤਰ ਹੈ ਕਿ ਚੁੱਪ ਰਹੋ।